एक सोहन सिंह हाँ ਜਿਹਦੇ ਡੇਢ ਕੋ ਸਾਡੀ ਜ਼ਮੀਨ ਪਈ अच्छा ਤੇ ਇੱਕ ਹੋਇਆ ਸੀ ਅਨੋਖਾ ਲੰਬੜ अच्छा ਉਹ ਵੀ ਸਿੱਖ ਸੀ ਉਹ ਵੀ ਮੁਸਲਮਾਨ ਹੋ ਗਿਆ ਸੀ ਉਹ ਇੱਥੇ ਬਲਗੜੀ ਗਿਆ ਸੀ अच्छा ਉਹ ਮੁਸਲਮਾਨ ਹੋਏ ਕਲਮਾ ਪੜ੍ਹ ਗਿਆ ਸਨ अच्छा ਉਹ ਜਿਹੜਾ ਸੋਹਣ ਸਿੰਘ ਸੀ ਉਹਦੇ ਡੇਰੇ ਦੇ ਨਾਲ ਸਾਨੂੰ ਡੇਰੇ ਦੀ ਜ਼ਮੀਨ ਪਈ ਸੀ अच्छा जी तो नहीं मरे अपने ਜੀ ਇਸ ਤਰ੍ਹਾਂ ਮਰੇ ਨੇ ਜਿਹੜੇ ਆਏ ਨਾ ਪਿੱਛੋਂ ਹੜ हाँ जी ਜੇ ਪਿਆਸਾ ਦਰਿਆ ਸੁਣਿਆ हाँ जी ਉਹਦੇ ਐਸ ਹੱਥ ਜਿਹੜੀ ਦੁਨੀਆ ਬੈਠੀ ਇੱਥੋਂ ਲੈ ਕੇ ਤਾਂ ਉਹ ਪਿੰਡ ਦੇ ਨੇ ਦੂਰ ਤਿੱਕਰ ਗੱਡਿਆਂ ਸਣੇ ਸਣੇ ਜੀਆਂ ਕੋਈ ਸ਼ੈ ਨਹੀਂ अच्छा कोई शा नहीं बची ਕੋਈ ਸ਼ੈ ਨਹੀਂ ਲੱਭੀ ਹਰ ਸ਼ੈ ਪਾਣੀ ਪਿੱਛੋਂ ਆਰਡਰ ਹੋ ਗਿਆ ਨਿਕਲਿਓ ਗੋਲੀਆਂ ਮਾਰਦੇ ਨੇ ਪਿੱਛੋਂ अच्छा ਗੋਲੀਆਂ ਪਿੱਛੋਂ ਫਾਇਰਿੰਗ ਕਰੀ ਆਉਂਦੇ ਆ। ਜਿਹੜੇ ਆਲੇ ਦੁਆਲੇ ਪਿੰਡ ਸੀ ਸਿੱਖਾਂ ਦੇ ਉਹਨਾਂ ਨੇ ਤਾਂ ਨਹੀਂ ਕੋਈ ਹਮਲਾ ਕੀਤਾ ਉਹਨੇ ਹੀ ਕੀਤਾ ਅੱਛਾ ਕੀਤਾ ਉਹਨਾਂ ਨੇ ਉਹਨਾਂ ਕੀਤਾ ਉਹ ਪੈ ਗਏ ਸਨ ਕੁੱਦ ਕੇ ਤੇ ਇੱਕ ਪਿੰਡ ਦੇ ਵਿੱਚ ਇੱਧਰ ਇੱਕ ਪਿੰਡ ਸੀ ਉਹਦਾ ਮੈਨੂੰ ਨਾਂ ਨਹੀਂ ਆਉਂਦਾ ਉੱਥੇ ਨਾ ਉਹਨਾਂ ਨੇ ਲੰਮੇ ਪਾ ਕੇ ਨਾ ਬੰਦੇ ਹਾਂਜੀ ਇੱਥੇ ਟੋਕੇ ਮਾਰੇ ਧੌਣਾ ਵੱਖਰੀਆਂ ਤੇ ਧੜ ਵੱਖਰੇ ਕੀਤੇ ਨੇ ਓਏ ਹੋਏ ਹੋਏ ਇੱਕ ਮਲਵਾਣਾ ਸੀ ਉਹ ਬਾਂਗ ਦਿੰਦਾ ਸੀ ਮਸੀਤੇ ਕੋਈ ਨਹੀਂ ਜਾਂਦਾ ਖਾਲੀ ਪਈ ਅੱਛਾ ਮਸਜਿਦ ਖਾਲੀ ਸੀ ਨਮਾਜ਼ ਕੋਈ ਨਹੀਂ ਇੱਕ ਬੰਦਾ ਬਾਅਦ ਪੂਰੇ ਪਿੰਡ ਨਮਾਜ਼ ਪੜ੍ਹਦੇ ਹੋ ਰਹੀ ਸੀ ਜਾਂਦਾ ਅੱਛਾ ਉਹਨੂੰ ਜਾਣਾ ਨਮਾਜ਼ੀ ਆਂਦੇ ਆ ਅੱਛਾ ਹੋਰ ਕੋਈ ਬੰਦਾ ਮਸੀਤੇ ਤੇ ਰਾਜਪੂਤ ਕੀ ਨਮਾਜ਼ ਨਹੀਂ ਸੀ ਪੜ੍ਹਦੇ ਉਦੋਂ ਪਤਾ ਹੀ ਨਹੀਂ ਕੋਈ ਕਿੱਧਰ ਨੂੰ ਜਾਣਾ ਇਹੀ ਹੈ ਪੱਠੇ ਪਾਈ ਉਹਦੇ ਹੈਗੀ ਆ ਦਿਖਾਈ ਆ ਹਾਂ ਫੁੱਲੀਆਂ ਦੇ ਉੱਤੇ ਢੱਗੇ ਬੱਧੇ ਨੇ ਉੱਤੇ ਮੱਝਾਂ ਬੱਧੀਆਂ ਨੇ ਅੱਛਾ ਚਾਰ ਢੱਗੇ ਜੋਗੇ ਸੀ ਉੱਥੋਂ ਨਸੇ ਆ ਇੱਥੇ ਦੇ ਨੇ ਅੱਛਾ ਇੱਥੇ 12 ਦਾ ਟਾਈਮ ਸੀ 12 ਤੋਂ ਢਲਿਆ ਸੀ ਇੱਕ ਚੂੜਾ ਸੀ ਉਹਦੇ ਨਾਲ ਜੁੰਮਾ ਸੀ ਇੱਕ ਹੋਰ ਸੀ ਉਹਦੇ ਨਾਲ ਪਤਾ ਨਹੀਂ ਕੀ ਸੀ ਉਹ ਪਰਾਂ ਹਾਂਜੀ ਜਿਵੇਂ ਉਹ ਰੁੱਖ ਨੇ ਏਡੀ ਦੂਰ ਦਾ ਘਰ ਸੀ ਉਹ ਸੜਕ ਦੇ ਉੱਤੇ ਰਹਿੰਦੇ ਸਨ ਅੱਛਾ ਉਹ ਵੱਖਰੇ ਇੱਕ ਜਿਹੜਾ ਸੀ ਨਾ ਬਾਬਾ ਜੁੰਮਾ ਸੀ ਉਹ ਸਾਡੇ ਘਰਾਂ ਦੇ ਨਾਲ ਹੀ ਜਿਵੇਂ ਆ ਖੰਭਾ ਹੋਇਆ ਇਸ ਤਰ੍ਹਾਂ ਉਹਦਾ ਘਰ ਅੱਛਾ ਇਸ ਤਰ੍ਹਾਂ ਉਹਦਾ ਘਰ ਸੀ ਹਾਂ ਸਾਡੀ ਰਿਸ਼ਤੇਦਾਰੀ ਬਾਹਰੀ ਮੜਿਆਲੇ ਸੀ ਮੜਿਆਲਾ ਅੱਛਾ ਉਹ ਜਿਵੇਂ ਜਲੰਧਰ ਚ ਲੰਘ ਕੇ ਆਈ ਨਹੀਂ ਜਾਈਦਾ ਸੀ ਅੱਛਾ ਜਿਵੇਂ ਇੱਥੇ ਸ਼ਿਵਪੁਰਾ ਨਹੀਂ ਹਾਂਜੀ ਇਦੋਂ ਹੀ ਜ਼ਿਆਦਾ ਦੂਰ ਸੀ ਉਹ ਅੱਛਾ ਉੱਥੇ ਸੀ ਸਾਡੀ ਬਾਹਰੀ ਰਿਸ਼ਤੇਦਾਰੀ ਅੱਛਾ ਉੱਥੇ ਸੀ ਹਾਂ ਜਾਂ ਉੱਥੇ ਜਾਂ ਸ਼ਫੀਪੁਰ ਹਾਂ ਉਹ ਇੱਧਰ ਸੀ ਤੇ ਜਾਂ ਨੰਗਲ ਮਨੌਰ ਅੱਛਾ ਖੂਹਾਂ ਦੀ ਵਾਈ ਹੁੰਦੀ ਸੀ ਕਿ ਨਹਿਰੀ ਨਿਜ਼ਾਮ ਨਹੀਂ ਅਸੀਂ ਸਾਨੂੰ ਪਤਾ ਨਹਿਰ ਦਾ ਪਾਣੀ ਕਿੱਥੋਂ ਆਵੇ ਚੌਲ ਕਿੱਥੋਂ ਆਵੇ ਕੋਈ ਪਤਾ ਨਹੀਂ ਚੌਲ ਨਹੀਂ ਸੀ ਲੱਗਦੇ ਉਧਰ ਕੋਈ ਸ਼ੈ ਨਹੀਂ ਸੀ ਮੂੰਜੀ ਨਹੀਂ ਸੀ ਲੱਗਦੀ ਕੋਈ ਪਤਾ ਹੀ ਨਹੀਂ अस्सलाम वालेकुम जी सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਇਸ ਟਾਈਮ ਨਸ਼ਹਿਰਾ ਵਿਰਕਾਂ ਦੇ ਇੱਕ ਡੇਰੇ ਉੱਤੇ ਬੈਠੇ ਆ ਤੇ ਸਾਡੇ ਸਾਹਮਣੇ ਜ਼ਿਲ੍ਹਾ ਜਲੰਧਰ ਦੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੀ ਉਮਰ 47 ਵੇਲੇ 15-16 ਸਾਲ ਸੀ 95 ਸਾਲ ਹੋਣ ਤੇ ਇਸ ਟਾਈਮ ਦੱਸ ਰਹੇ ਨੇ ਜੀ ਮੇਰੀ 95 ਸਾਲ ਉਮਰ ਹੈ ਤੇ ਅੱਜ ਅਸੀਂ ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਇਹ ਲੋਕ ਕਿਸ ਤਰ੍ਹਾਂ ਆਪਣਾ ਪਿੰਡ ਛੱਡ ਕੇ ਨਸ਼ਹਿਰਾ ਵਿਰਕਾਂ ਪਹੁੰਚੇ ਇਹਨਾਂ ਨੇ ਕਿਹੜੇ ਹਾਲਾਤ ਤੋਂ ਵਾਕਿਆਤ ਦੇਖੇ आओ मिलते हैं तो गलबात साझी करते हैं अस्सलाम वालेकुम वालेकुम की हाल चाल है ठीक है बुजुर्गो की नाम है अपना मोहम्मद सैन ਤੁਹਾਡੇ ਵਾਲਦ ਦਾ ਕੀ ਨਾਂ ਸੀ ਫਜ਼ਲ ਮੁਹੰਮਦ ਤੇ ਦਾਦਾ ਜੀ ਦਾ ਮਲੰਗ ਖਾਨ ਕਿਹੜੀ ਬਰਾਦਰੀ ਆਪਣੀ ਰਾਜਪੂਤ ਰਾਣੇ ਰਾਜਪੂਤ ਹਾਂ ਗੋਤ ਕਿਹੜੀ ਹੈ ਗੋਤ ਸਾਡੀ ਖੋਖਰ ਰਾਜਪੂਤ ਹਾਂ ਸਹੀ ਹੋ ਗਿਆ ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ ਸੈਂਬ ਹਾਂ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਉਹਦੇ ਨਾਲ ਰਸੂਲਪੁਰ ਹਾਂਜੀ ਉੱਗੀ ਚਿੱਟੀ ਸੈਂਬ ਕੀਓ ਚਿੱਟੀ ਦੇ ਬੁੱਧਾ ਅੱਛਾ ਇਧਰਲੇ ਪਾਸੇ ਖੁੱਲੇ ਖੰਬਰੇ ਅੱਛਾ ਤੇ ਫਿਰ ਆ ਜਿੱਥੇ ਦਾ ਰਾਣਾ ਸਾਰੇ ਉਹ ਬੁੱਧਾ ਅੱਛਾ ਸਿੰਘਾਂ ਕਿੰਨੇ ਪਿੰਡ ਗਿਆ ਤੇ ਤਹਿਸੀਲ ਕਿਹੜੀ ਸੀ ਤੁਹਾਡੀ ਤਹਿਸੀਲ ਜ਼ਿਲ੍ਹਾ ਜਲੰਧਰ ਹਾਂ ਤਹਿਸੀਲ ਨਕੋਦਰ ਅੱਛਾ ਕਿੱਡਾ ਕੁ ਵੱਡਾ ਪਿੰਡ ਸੀ ਉਹ ਬਾਵਾ ਸ਼ਹਿਰ ਹੈ ਜਿੱਡਾ ਸੀ ਨਹੀਂ ਤੁਹਾਡਾ ਪਿੰਡ ਜਿਹੜਾ ਸਾਡਾ ਪਿੰਡ ਹੈ ਪਿੰਡ ਜਿੱਡਾ ਸੀ ਇਹ ਦੋ ਘਰ ਜ਼ਿਆਦਾ ਅੰਦਾਜ਼ਨ ਕਿੰਨੇ ਕੁ ਘਰ ਹੋਣੇ ਨੇ ਮੇਰਾ ਖਿਆਲ ਹੈ ਕੋਈ ਘੱਟ ਤੋਂ ਘੱਟ ਨਾ
70-80 ਘਰ ਨੇ। 70-80 ਘਰ। ਹਾਂ ਸਾਰੇ ਖੋਖਰ ਰਾਜਪੂਤ ਸੀ? ਆਹੋ। ਹੋਰ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਹੋਰ ਉੱਥੇ ਘੁਮਿਆਰ ਸਨ, ਇੱਕ ਘੁਮਿਆਰਾਂ ਦਾ ਘਰ ਸੀ, ਅੱਛਾ 2 ਸਾਈਆਂ ਦੇ ਸਨ। ਅੱਛਾ ਉਹ ਚੂੜੇ ਉਹਨਾਂ ਨੂੰ ਆਂਦੇ ਸਨ। ਅੱਛਾ ਉਹ ਪਿੰਡੋਂ ਹਟਾਵੇਂ ਸਨ ਇੰਜ ਕਰਕੇ। ਉਹਨਾਂ ਵੱਖਰੇ ਕੁੱਲੇ ਕੋਠੇ ਪਾਏ ਸੀ। ਅੱਛਾ ਤੇ ਇਹ ਬਾਕੀ 2 ਕੁ ਘਰ ਮੋਚੀਆਂ ਦੇ ਸਨ। ਅੱਛਾ ਮੋਚੀਆਂ ਦੇ ਵੀ ਸਨ। ਹਾਂ ਸਹੀ ਇੱਕ ਹੋ ਗਿਆ। ਮਲਵਾਣਾ ਸੀ, ਉਹ ਬਾਂਗ ਦਿੰਦਾ ਸੀ, ਮਸੀਤੇ ਕੋਈ ਨਹੀਂ ਜਾਂਦਾ, ਖਾਲੀ ਪਈ। ਅੱਛਾ ਮਸਜਿਦ ਖਾਲੀ ਸੀ? ਨਮਾਜ਼ ਕੋਈ ਨਹੀਂ, ਇੱਕ ਬੰਦਾ ਬਾਅਦ ਪੂਰੇ ਪਿੰਡ ਨਮਾਜ਼ ਪੜ੍ਹਦੇ ਹੋ ਰਹੀ ਸੀ ਜਾਤ ਦਾ, ਅੱਛਾ ਉਹਨੂੰ ਜਾਨਾ ਨਮਾਜ਼ੀ ਆਂਦੇ ਸਨ। ਅੱਛਾ ਹੋਰ ਕੋਈ ਬੰਦਾ ਮਸੀਤੇ ਤੇ ਰਾਜਪੂਤ ਕੀ ਨਮਾਜ਼ ਨਹੀਂ ਸੀ ਪੜ੍ਹਦੇ? ਕੋਈ ਪਤਾ ਨਹੀਂ ਕੋਈ ਕਿੱਧਰ ਨੂੰ ਜਾਣਾ, ਇਹ ਪੱਠੇ ਪਾਈ ਉਹਦੇ ਹੈਗੀ ਆ ਤੇ ਖਾਈ ਆ। ਹਾਂ ਅੱਛਾ ਹੁਣ ਪਤਾ ਲੱਗਾ ਵੀ ਇਹ ਕੰਮ ਜਿਹੜਾ ਨਾ ਗਲਤ ਕਰ। ਕਿੰਨੀ ਕੁ ਪਿੰਡ ਦੀ ਜ਼ਮੀਨ ਸੀ ਤੁਹਾਡੇ ਦੀ? ਸਾਡੇ ਪਿੰਡ ਦੀ ਜ਼ਮੀਨ ਕਿ ਨਾ ਕੋਈ ਚੋਖੀ ਸੀ, ਜਿਵੇਂ ਆ ਜਿੰਨੀ ਨਸ਼ਹਿਰੇ ਦੀ ਕਿ ਨਾ, ਹਾਂਜੀ ਉਧਰ ਸੂਰਪੁਰ ਨੂੰ ਜਾ ਲੱਗਦੀ ਸੀ, ਅੱਛਾ ਉਧਰ ਚਿੱਟੀ ਨੂੰ ਜਾ ਲੱਗਦੀ ਸੀ, ਅੱਛਾ ਉਧਰ ਮੁੱਧਾ ਨੂੰ ਜਾ ਲੱਗਦੀ ਸੀ, ਹੂੰ ਉਧਰੋਂ ਇੱਧਰਲਾ ਪਿੰਡ ਇੱਕ ਹੋਰ ਇੱਧਰਲੇ ਪਾਸੇ ਖੁੱਲੇ ਖੰਬਰੇ, ਉੱਥੋਂ ਦੀ ਇੰਨੀ ਕੀ ਜਗ੍ਹਾ ਸੀ। ਅੱਛਾ ਜਿੰਨੀ ਕਾਰ ਨਸ਼ਹਿਰੇ ਉੱਥੋਂ ਟੁਰ ਪਓਗੇ ਨਾ, ਹਾਂਜੀ ਹਾਂ ਨਸ਼ਹਿਰੇ ਜਾਓਗੇ ਤੇ ਅੱਗੋਂ ਮੱਤਾ ਹੂੰ ਤੇ ਮੱਟਮ ਤੇ ਤਤਲੀ ਇੰਨੀ ਕੁ ਜਗ੍ਹਾ ਸੀ। ਇਹਦਾ ਮਤਲਬ ਹੈ ਪਿੰਡ ਤੁਹਾਡਾ ਛੋਟਾ ਸੀ, ਜ਼ਮੀਨ ਜ਼ਿਆਦਾ ਸੀ। ਜ਼ਮੀਨ ਸਾਡੇ ਤੇ 4 ਮਰਬੇ ਆਏ ਨਾ ਪਾਕਿਸਤਾਨ 'ਚ, ਅੱਛਾ 4 ਬਕਾਇਆ ਸਨ। ਅੱਛਾ ਉਹ ਸਾਡੀ ਇੱਕ ਦਾਦੇ ਦੀ ਭਰਜਾਈ ਲੱਗਦੀ, 2 ਲੱਗੀ, 2 ਸਾਨੂੰ ਲੱਭੇ। ਉਹ ਪਿਛਲਾ ਡੇਰਾ ਹੀ ਸਾਡੇ ਹੀ ਆ, ਉਹ ਅੱਛਾ ਉਹ ਵੀ ਸਾਡੇ ਹੀ ਆ। 8 ਮਰਬੇ ਜ਼ਮੀਨ ਸੀ? 8 ਮਰਬੇ ਜ਼ਮੀਨ। ਸਹੀ ਹੋ ਗਿਆ ਸਹੀ ਹੋ ਗਿਆ। ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਪਿੰਡ ਦੇ ਲੰਬੜਦਾਰ, ਇੱਕ ਪਿੰਡ ਦਾ ਜਿਹੜਾ ਕਿ ਨਾ ਨਵਾਂ ਪਿੰਡ ਸੀ, ਉੱਥੇ ਦਾ ਵੱਖਰਾ ਸੀ। ਜਿਹੜਾ ਸਾਡੇ ਪਿੰਡ ਦਾ ਸੀ ਨਾ, ਉਹਦੇ ਨਾਲ ਮੇਰ ਸੀ, ਮੇਰ ਲੰਬੜਦਾਰ ਦੇ ਮੁੰਡਾ ਸੀ ਮਜੀਦ। ਅੱਛਾ ਉਹ ਇੱਥੇ ਬੈਠੇ ਨਸ਼ਹਿਰੇ। ਅੱਛਾ ਉਹ ਮਰ ਮੁਰ ਗਏ ਨੇ ਸਾਰੇ, ਸਹੀ ਅੱਗੋਂ ਹੋ ਉਹਨਾਂ ਦੀ ਔਲਾਦ ਹੈ। ਮੇਰ ਲੰਬੜਦਾਰ ਸੀ। ਅੱਛਾ ਮੇਰ ਲੰਬੜਦਾਰ ਸੀ। ਹਾਂ ਤੇ ਜਿਹੜਾ ਨਵਾਂ ਪਿੰਡ ਸੀ ਉਹ ਵੀ ਤੁਹਾਡੇ ਪਿੰਡੋਂ ਉੱਠ ਕੇ ਬੈਠੇ ਸੀ? ਹਾਂ ਉੱਥੇ ਉੱਠ ਕੇ ਤੇ ਐਸ ਹੱਥ ਹੋ ਗਿਆ, ਇੱਧਰ ਛੜ ਗਈ ਜਾਂਦੀ, ਉਹ ਨਾਲ ਉੱਚੇ ਜਿਹੇ ਥਾਂ 5-7 ਘਰ ਉੱਥੇ ਟੁਰ ਗਏ ਵੱਖਰੇ। ਅੱਛਾ 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 ਉਹ ਵੀ ਉੱਥੋਂ ਨਿਕਲ ਗਏ, ਇੱਧਰ ਨਹੀਂ ਹੋ ਗਿਆ ਸਾਂ। ਅੱਛਾ 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 ਹਾਂ। ਸਹੀ ਹੋ ਗਿਆ। ਇੱਥੋਂ ਆ ਸਾਡਾ ਪਿੰਡ ਦੇ ਜਿਵੇਂ ਉਹ ਨਹੀਂ ਸਾਹਮਣੇ ਉਹ ਰੁੱਖ, ਹੂੰ ਏਡੀ ਦੂਰ ਜਾ ਕੇ ਉਹਨਾਂ ਪੈ ਦੇ ਕੋਠਾ ਪਾ ਲਏ। ਇੱਧਰ ਹੀ ਸਾਡੀ ਜ਼ਮੀਨ ਸੀ ਚਿੱਟੀ ਵਾਲ। ਸਹੀ ਹੋ ਗਿਆ। ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਨਿਜ਼ਾਮ ਸੀ? ਨਹੀਂ ਅਸੀਂ ਸਾਨੂੰ ਪਤਾ ਹੀ ਨਹਿਰ ਦਾ ਪਾਣੀ ਕਿੱਥੋਂ ਆਵੇ, ਚੌਲ ਕਿੱਥੋਂ ਆਵੇ, ਕੋਈ ਪਤਾ ਨਹੀਂ। ਚੌਲ ਨਹੀਂ ਸੀ ਲੱਗਦੇ ਉਧਰ? ਕੋਈ ਸ਼ੈ ਨਹੀਂ ਸੀ, ਮੂੰਜੀ ਨਹੀਂ ਸੀ ਲੱਗਦੀ? ਕੋਈ ਪਤਾ ਹੀ ਨਹੀਂ ਸੀ ਮੂੰਜੀ ਆਉਂਦੀ ਕਿਉਂ। ਕੁੜੀ ਨੇ ਇੱਥੇ ਆ ਕੇ ਮਰ ਗਿਆ ਮੂੰਜੀ 'ਚ, ਅੱਛਾ ਮੱਛਰ ਖਾਈ ਜਾਂਦਾ 2-2 ਮਹੀਨੇ, ਬੁਰਾ ਹਾਲ ਦਿੱਤਾ। ਨਹੀਂ ਉੱਥੇ ਕੀ ਸੀ, ਕੀ ਬੀਜਦੇ ਹੁੰਦੇ? ਸਿਰਫ ਕਣਕ, ਮਕਈ ਤੇ ਜਵਾਰ ਹੋਣੀ, ਉਹ ਵੱਢ ਕੇ ਸਿਆਜ ਇਕੱਠੀ ਕਰ ਲੈਣੀ। ਅੱਛਾ ਇਕੱਠੀ ਕਰਕੇ ਤੇ ਉਹ ਦਨ ਲਾ ਲੈਣੀ, ਤੇ ਉਹ ਕੁਦਰ ਕੇ ਪਾਣੀ ਤੂੜੀ ਪਾਣੀ, ਕਮਾਦ 2-3 ਪੈਲੀਆਂ ਲਾ ਲੈਣੀਆਂ। ਅੱਛਾ ਪਰ ਇੱਧਰਲੇ ਪਾਸੇ ਪਿੰਡ ਸੀ ਸਿੰਘਾਂ, ਉਥੇ ਕੋਈ ਸ਼ਹਿਰ ਨਹੀਂ ਸੀ, ਟਿੱਬਾ ਹੀ ਹੁੰਦਾ ਸੀ। ਅੱਛਾ ਉਹ ਮੁੱਲ ਲੈ ਜਾਂਦੇ, ਉਹ ਕਮਾਦ ਕੁਦਰ ਕੇ ਮੱਝਾਂ ਨੂੰ ਪਾਈ ਜਾਂਦੇ, ਦੁੱਧ ਵੇਚੀ ਆਉਂਦਾ। ਅੱਛਾ ਗੜਾ ਛਾਉਣੀ ਸੀ ਉੱਥੇ। ਅੱਛਾ ਦੁੱਧ ਵੇਚਦੇ ਸੀ? ਹਾਂ ਉਹ ਦੁੱਧ ਵੇਚਦੇ, ਕਮਾਦ ਲੈ ਜਾਣਾ ਬੁੱਢੋ ਵੱਢ ਕੇ, ਉਹ ਬਰੀਕ ਚਾਲ ਦਾ ਕੁਦਰ ਕੇ ਉਹ ਪਾਈ ਉਹਨਾਂ ਦੀ ਦੁੱਧ ਚੋਈ ਆਉਣਾ। ਵਾਹ ਜੀ ਵਾਹ। ਪਿੰਡ ਦੇ ਵਿੱਚ ਇੱਕੋ ਹੀ ਮਸਜਿਦ ਸੀ ਤੁਹਾਡੇ? ਹੈਂ ਪੱਕੀ ਹੁੰਦੀ ਸੀ ਕਿ ਕੱਚੀ? ਨਾ ਪੱਕੀ ਨਾ ਕੱਚੀ। ਹਾਂ ਬਾਹਰਲਾ ਬੂਹਾ ਕੋਈ ਨਹੀਂ, ਅੰਦਰਲੇ ਬੂਹੇ ਕੋਈ ਨਾ। ਅੱਛਾ ਪਲਸਤਰ ਹੋਇਆ ਸੀ। ਹਾਂ ਉਹ ਨਾਈ ਆਉਣਾ ਮਾਛੀ ਨੇ 8 ਪੈਰੀ, ਉਹਨੂੰ ਉੱਤੇ ਪਾਣੀ ਛਿੜਕ ਕੇ ਟੁਰ ਜਾਣਾ। ਅੱਛਾ ਬੂਹੇ ਦੇ ਅੱਗੇ ਖੂਹ ਸੀ, ਉਹਦੇ ਵਿੱਚ ਉਹਨਾਂ ਕੂੜਾ ਸੱਟੀ ਹੋਣਾ ਜਿੱਥੋਂ ਪਾਣੀ ਭਰਨਾ ਹੁੰਦਾ ਸੀ। ਅੱਛਾ ਉਹ ਪੂਰਾ ਉਹਨੇ ਪੂਰ ਛੜਿਆ ਕੂੜੇ ਨਾਲ। ਅੱਗੇ ਪਿੱਪਲ ਦਾ ਬੂਟਾ ਸੀ, ਅੱਛਾ ਉਹਦੀ ਛਾਵੇਂ ਬੈਠਣਾ। ਇੱਧਰ ਇੱਕ ਦੁਕਾਨ ਸੀ ਸਾਡੇ ਆਪਣੇ ਬੰਦੇ ਮੇਰੇ ਫੁੱਫੜ ਦੀ, ਅੱਛਾ ਕਰਿਆਨੇ ਦੀ। ਬਾਕੀ ਸਭ ਦੁਨੀਆ ਆਪਣਾ ਭੱਜੀ ਜਾਂਦੀ, ਭੱਜੀ ਲੱਗੀ ਤੇ ਹੁੰਦੀ। ਮਕਾਨ ਕੱਚੇ ਹੁੰਦੇ ਸੀ ਕਿ ਪੱਕੇ? ਕੱਚੇ, ਕੱਚੇ। ਇੱਟ ਕਦੀ ਵੇਖੀ ਨਹੀਂ ਹੁੰਦੀ ਕਿਵੇਂ ਦੀ। ਅੱਛਾ ਕੱਚੇ ਮਕਾਨ। ਵਾਹ ਜੀ ਵਾਹ। ਉੱਥੇ ਡੇਰੇ ਦੇ ਵੀ ਕੱਚੇ ਤੇ ਘਰ ਵੀ ਕੱਚੇ। ਡੇਰੇ ਤੁਹਾਡੇ ਪਿੰਡੋਂ ਬਾਹਰ ਹੁੰਦੇ ਸਨ? ਜਿਵੇਂ ਆ ਹੁਣ ਅਸੀਂ ਇੱਥੇ ਬੈਠੇ ਆ ਨਾ, ਹਾਂਜੀ ਇੱਥੇ ਆ ਗੱਗੇ ਵੇਖੇ ਨੇ, ਹਾਂਜੀ ਆ ਗੱਗੇ, ਹਾਂਜੀ ਇੱਥੇ ਸਾਡਾ ਡੇਰਾ ਸੀ। ਅੱਛਾ ਅੱਧਾ ਕਿਲੋਮੀਟਰ ਦੂਰ? ਇਹਦੂ ਵੀ ਚੋਖਾ ਸੀ। ਉਹ ਜਿਹੜੇ ਗਏ ਨਾ ਜ਼ਿਲ੍ਹੇਦਾਰ ਪਟਵਾਰੀ, ਉੱਥੇ ਅਮਲਾ ਲੈ ਕੇ, ਉਹ ਆਖਣ ਲੱਗੇ ਵੀ ਅਸੀਂ ਉੱਜੜ ਕੇ ਇੱਥੇ ਆ ਗਏ। ਉਹ ਫਿਰ ਤਹਿਸੀਲਦਾਰ ਨੇ ਆਖਿਆ ਬਾਬਾ ਮੈਨੂੰ ਲੱਗਾ ਜ਼ਮੀਨ ਲੈ ਲਾ ਮੱਤੇ ਰੋਡ ਤੋਂ, ਆਹ ਮੱਤਾ ਰੋਡ। ਉਹ ਆਂਦਾ ਮੇਰੇ ਢੱਗੇ ਕਿਸੇ ਲੈ ਜਾਣੇ।
ਉੱਥੋਂ ਨਾਲ ਲਈ ਪਿੰਡ ਦੇ ਮੁੱਢੋਂ ਕਾਰਖਾਨੇ ਨਹੀਂ ਪਏ ਚੜ੍ਹਦੇ ਪਾਸੇ, ਹਾਂਜੀ ਅਸੀਂ 11 ਜੀ ਸਾਨੂੰ ਉਹ ਉੱਥੋਂ ਦਿੱਤੀ। ਅੱਛਾ ਅੱਛਾ ਉਹ ਇੱਕ ਸਾਡਾ ਆਪਣਾ ਮਾਸੀ ਦਾ ਪੁੱਤਰ ਦਾ ਸਾਡੇ ਪਿਓ ਮਾਰਿਆ, ਉਹ ਆਪਣੇ ਨਾਂ ਕਰਾ ਕੇ ਦੇ ਅਸੀਂ ਵਿਹਲੇ। ਚਲੋ ਵੀ ਤੁਹਾਨੂੰ ਸਾਰੀ ਕਹਾਣੀ ਪੁੱਛਦੇ ਆ, ਪਿੰਡ ਦੀਆਂ ਗੱਲਾਂ ਪੁੱਛ ਲਈਏ। ਹਾਂ ਜਿਹੜੇ ਆਲੇ ਦੁਆਲੇ ਪਿੰਡ ਸੀ ਹਾਂ, ਉਹ ਰਾਜਪੂਤਾਂ ਦੇ ਸਨ ਕਿ ਸਿੱਖਾਂ ਦੇ ਜਾਂ ਹਿੰਦੂਆਂ ਦੇ ਸਨ? ਜਿਹੜੀ ਚਿੱਟੀ ਹੈਗੀ ਨਾ ਹਾਂਜੀ ਉਹ ਸਾਰੇ ਹੀ ਸਿੱਖ ਸਨ, ਅੱਛਾ ਜਿੰਨਾ ਵੀ ਟੋਟਲੀ ਪਿੰਡ ਸੀ। ਹੂੰ ਤੇ ਜਿਹੜਾ ਸੀ ਰਸੂਲਪੁਰ ਹਾਂਜੀ ਉਹ ਅੱਧੇ ਮੁਸਲਮਾਨ ਦੇ ਅੱਧੇ ਸਿੱਖ ਸਨ। ਅੱਛਾ ਜਿਹੜੀਆਂ ਕੁਲੀਆਂ ਸਨ ਸਾਡੇ ਪਿੰਡ ਦੇ ਇੱਧਰ ਕਰਕੇ ਹਾਂ ਉਹ ਰਾਈ ਸਨ, ਅੱਛਾ ਉਹ ਸਾਰੇ ਮੁਸਲਮਾਨ ਸਨ। ਸਹੀ ਸਹੀ ਤੇ ਜਿਹੜੇ ਸੀ ਨਾ ਸਿੰਘਾਂ ਹੂੰ ਉਹ ਵੀ ਸਾਰੇ ਮੁਸਲਮਾਨ ਸਨ। ਅੱਛਾ ਤੇ ਇੱਧਰਲੇ ਪਾਸੇ ਬੁੱਢਾ ਸੀ ਹੂੰ ਐਸ ਹੱਥ, ਹੂੰ ਉਹ ਵੀ ਮੁਸਲਮਾਨ ਸੀ। ਮੁਸਲਮਾਨ ਰਾਜਪੂਤ ਸਨ? ਆਹੋ, ਨਹੀਂ ਰਾਈ ਵੀ ਸਨ, ਅੱਛਾ, ਰਾਈ ਸਨ ਰਾਈ। ਅੱਛਾ ਬਾਬਾ ਜੀ, ਉੱਥੇ ਹਿੰਦੂ ਰਾਜਪੂਤ ਵੀ ਰਹਿੰਦੇ ਸੀ ਨਹੀਂ ਆਲੇ ਦੁਆਲੇ ਪਿੰਡਾਂ 'ਚ? ਨਾ ਕੋਈ ਨਹੀਂ, ਅਸਲੀ ਰਾਜਪੂਤ ਸੀ, ਬਾਕੀ ਸਿੱਖ ਹੂੰ ਤੇ ਬਾਹਮਣ, ਹੂੰ ਬਾਹਮਣ ਵੀ ਹੈ ਸਨ। ਅੱਛਾ ਬਾਹਮਣ ਥੋੜੇ, ਸਿੱਖ ਜ਼ਿਆਦਾ ਸੀ। ਅੱਛਾ ਸਿੱਖਾਂ ਦੀ ਸਾਡੇ ਨਾਲ ਜ਼ਮੀਨ ਲੱਗਦੀ ਸੀ। ਅੱਛਾ ਜ਼ਮੀਨ ਲੱਗਦੀ ਸੀ, ਹਾਂ, ਸਹੀ ਹੋ ਗਿਆ। ਉਹ ਟਿੱਬੇ ਦੇ ਆਂ ਕੰਧਾਂ ਮਾਰਦੇ ਨੇ ਦੁਆਲੇ ਕਾਨੇ, ਹੂੰ ਤੇ ਥੋੜੀਆਂ ਥੋੜੀਆਂ ਪੈੜੀਆਂ ਨੇ ਕੀਤੀਆਂ, ਜਦੋਂ ਹਨੇਰੀ ਆਉਂਦੀ ਉਹ ਰੇਤ ਵੇਚ ਨਹੀਂ ਜਾਂਦੀ, ਕਾਨੇ ਰੋਕ ਦਿੰਦੇ। ਅੱਛਾ 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 ਸਹੀ ਹੋ ਗਿਆ। ਉਹ ਦੁਆਲੇ ਦੁਆਲੇ ਆਂ ਕਾਨੇ ਲਾਏ ਆ। ਪਿੰਡ ਦੇ ਵਿੱਚ ਮੇਲਾ ਵੀ ਲੱਗਦਾ ਸੀ ਕੋਈ? ਸਾਡੇ ਪਿੰਡ ਹਾਂ ਨਹੀਂ ਮੇਲਾ ਕੋਈ ਨਹੀਂ। ਕੋਈ ਆਲੇ ਦੁਆਲੇ ਪਿੰਡਾਂ 'ਚ ਜਾਂਦੇ ਹੋ ਮੇਲਾ ਉਹ ਦੇਖਣ? ਆਲੇ ਦੁਆਲੇ ਉਹ ਜਿਹੜਾ ਉੱਗੀ ਪਿੰਡ ਹੈ, ਹਾਂਜੀ ਉੱਥੇ ਮੇਲਾ ਨਹੀਂ ਲੱਗਦਾ ਤੇ ਘੋੜਾ ਨਿਕਲ ਜਾਂਦਾ ਸੀ। ਅੱਛਾ ਘੋੜਾ ਨਿਕਲਦਾ ਸੀ? ਛੀਆਂ ਦਾ ਪਿੰਡ ਸੀ? ਛੀਏ ਸਨ। ਅੱਛਾ ਨਹੀਂ ਛੀਏ ਨਹੀਂ ਸਨ, ਉਂਝ ਹੀ ਘੋੜਾ ਕੱਢ ਕੇ ਤੇ ਉਹ ਤਾਰੀਆ ਜਿਹਾ ਬਣਾ ਕੇ ਗਲੀਆਂ 'ਚ ਲਈ ਫਿਰਦੇ। ਅੱਛਾ ਉੱਥੇ ਅਸੀਂ ਜਾਂਦੇ ਰਹੇ। ਅੱਛਾ ਜਾਂਦੇ ਰਹੇ ਹੋ, ਹਾਂ ਸਹੀ ਹੋ ਗਿਆ। ਅੱਛਾ ਬਾਬਾ ਜੀ, ਜਿਹੜੀ ਤੁਹਾਡੇ ਪਿੰਡ ਦੀ ਜ਼ਮੀਨ ਸੀ, ਹਾਂ ਉਹ ਤੁਸੀਂ ਦੱਸਿਆ ਨਹਿਰੀ ਪਾਣੀ ਕੋਈ ਨਹੀਂ ਸੀ ਆ ਉੱਥੇ, ਹਾਂ, ਨਾ ਹੀ ਉੱਥੇ ਦੂਸਰਾ ਖੂਹ ਤੇ ਲਾਏ ਹੋਣੇ ਨੇ ਨਾ? ਖੂਹ ਲਾਏ ਸੀ, ਝੱਗੇ ਰੱਖੇ, ਸਿਰਫ ਖੂਹ ਗੜਨ ਲਈ 200 ਟਿੰਡ ਪੈਂਦੀ। ਅੱਛਾ ਥੱਲਿਓਂ ਇੰਨੀਆਂ ਟਿੰਡਾਂ ਦੀਆਂ ਮਾੜਾ ਡੰਗਰ ਖਿੱਚਦਾ ਨਹੀਂ। ਅੱਛਾ ਚੰਗੇ ਵੱਡੇ ਵੱਡੇ ਢੱਗੇ ਉਹ ਖਿੱਚਦੇ ਸਨ। ਤੇ ਤੁਸੀਂ ਜਿਹੜਾ ਖੂਹ ਰੱਖਿਆ ਸੀ, ਹਾਂ, ਉਹ ਕਿਹੜੇ ਨਾਂ ਦੇ ਵਜਦਾ ਹੁੰਦਾ ਸੀ ਡੇਰਾ ਤੁਹਾਡਾ ਜਿਹੜਾ ਖੂਹ ਸੀ? ਉਹ ਮਲੰਗ ਖਾਂ ਦਾ ਤੇ ਇੱਕ ਨਾਲ ਇੱਧਰ ਸੀ ਰਹਿਮਜ਼ ਖਾਂ। ਅੱਛਾ ਉਹ ਸਾਡੇ ਜਿਹੜੇ ਅੱਜ ਦਾ ਮਾਲਕ ਸੀ ਸਾਡੇ ਨਾਲ। ਅੱਛਾ ਇੱਧਰ ਅਸੀਂ ਸੀ ਤੇ ਇੱਧਰ ਉਹ ਸੀ। ਅੱਛਾ ਉਹਦੇ ਨਾਲ ਸੀ ਰਹਿਮਜ਼ ਖਾਂ, ਹੂੰ ਰਹੀਮੇ ਖਾਂ ਦੇ ਹੈ ਸੀ ਰਹਿਮਜ਼ ਖਾਂ। ਅੱਛਾ ਉਹ ਸਾਡੇ ਬੁੱਢਿਆਂ ਦੀ ਭਰਜਾਈ ਸੀ ਉਹ। ਅੱਛਾ 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 ਤੇ ਜਿਹੜੇ ਸਾਡੇ ਬਾਬੇ ਸਨ ਨਾ, ਹੂੰ ਉਹ 3 ਭਰਾ ਸਨ। ਅੱਛਾ ਝੰਡੇ ਖਾਂ ਸਾਡਾ ਬਾਬਾ ਮਲੰਗ ਖਾਂ ਦੇ ਆਪ ਹੀ ਡੇਰੇ ਵਾਲੇ ਦਾ ਬਲੰਦ ਖਾਂ। ਅੱਛਾ ਬਲੰਦ ਤੇ ਖਾਂ। 3 ਭਰਾ ਸਨ ਹੂੰ ਤੇ ਪਿਓ ਦੇ ਨਾਂ ਸੀ ਸੂਬੇ ਖਾਂ। ਸੂਬੇ ਖਾਂ। ਹਾਂ, ਹੂੰ ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਉੱਥੇ ਹਾਂ ਸਾਡੀ ਰਿਸ਼ਤੇਦਾਰੀ ਬਾਹਰੀ ਮੜਿਆਲੇ ਸੀ। ਮੜਿਆਲਾ? ਮੜਿਆਲਾ ਅੱਛਾ ਉਹ ਜਿਵੇਂ ਜਲੰਧਰ ਚ ਲੰਘ ਕੇ ਆਈਆਂ ਹੀ ਜਾਈਦਾ ਸੀ, ਅੱਛਾ ਜਿਵੇਂ ਇੱਥੇ ਸ਼ਿਵਪੁਰਾ ਨਹੀਂ, ਹਾਂਜੀ ਇਦੋਂ ਹੀ ਜ਼ਿਆਦਾ ਦੂਰ ਸੀ ਉਹ। ਅੱਛਾ ਉੱਥੇ ਸੀ ਸਾਡੀ ਬਾਹਰੀ ਰਿਸ਼ਤੇਦਾਰੀ। ਅੱਛਾ ਉੱਥੇ ਸੀ? ਹਾਂ, ਜਾਂ ਉੱਥੇ ਜਾਂ ਸ਼ਫੀਪੁਰ। ਸ਼ਫੀਪੁਰ? ਹਾਂ, ਉਹ ਇੱਧਰ ਸੀ। ਹੂੰ ਤੇ ਜਾਂ ਨੰਗਲ ਮਨੌਰ। ਅੱਛਾ ਇਸ ਤਰ੍ਹਾਂ ਦੇ ਪਿੰਡ ਸਨ। ਇੱਕ ਹੋਰ ਪਿੰਡ ਦਾ ਨਾਂ ਪਤਾ ਨਹੀਂ, ਉਹ ਲਸੂਰਪੁਰ ਵੀ ਰਿਸ਼ਤੇਦਾਰੀ ਸੀ। ਨਾਨਕੇ ਕਿੱਥੇ ਸੀ ਮੇਰੇ? ਹੂੰ ਪਿੰਡ 'ਚ ਹੀ ਸਨ। ਅੱਛਾ ਪਿੰਡ 'ਚ ਹੀ ਸਨ। ਹਾਂ, ਫੁੱਫੀਆਂ ਵਿਆਹੀਆਂ ਸੀ ਇੱਧਰ ਆਲੇ ਦੁਆਲੇ? ਆਹੋ, ਸਾਡੇ ਬੁੜਿਆਂ ਦੀਆਂ ਫੁੱਫੀਆਂ ਭਤੀਜੀਆਂ ਮੇਰੇ ਨਾਨਕੇ ਪਿੰਡ 'ਚ ਜਿਹੜਾ ਮੇਰਾ ਬਾਬਾ ਸੀ ਨਾ, ਹੂੰ ਉਹਦੀ ਭੈਣ ਜਿਹੜੀ ਮੇਰੀ ਨਾਨੀ ਲੱਗਦੀ। ਹਾਂ ਤੇ ਅੱਗੋਂ ਉਹਨਾਂ ਦੇ ਜਿਹੜੇ ਨਾ ਜਿਹਨਾਂ ਜਿਹੜਾ ਮੇਰਾ ਨਾਨਾ ਲੱਗਦਾ ਸੀ, ਹਾਂਜੀ, ਉਹਦੀ ਭੈਣ ਸ਼ਫੀਪੁਰ ਗਈ ਸੀ। ਅੱਛਾ 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 ਤੁਹਾਡੇ ਪਿੰਡਾਂ ਦਾ ਕੋਈ ਜ਼ੈਲਦਾਰ ਵੀ ਹੈ ਸੀ? ਹਾਂ, ਜਾਇਲਦਾਰ ਹੈ ਸੀ, ਮੈਨੂੰ ਨਾਂ ਨਹੀਂ ਆਉਂਦਾ। ਅੱਛਾ ਨਾਂ ਨਹੀਂ ਹੈ? ਹਾਂ, ਨਾਂ ਨਹੀਂ ਆਉਂਦਾ, ਜਾਇਲਦਾਰ ਹੈ ਸੀ। ਸਹੀ ਹੋ ਗਿਆ। ਅੱਛਾ ਜਾਇਲਦਾਰ ਬਜ਼ੁਰਗ- ਯਾਰ ਹੂੰ ਇਹ ਮੁਹੰਮਦ ਖਾਂ ਸਿੰਘਾਂ ਦਾ। ਮੁਹੰਮਦ ਖਾਂ ਸਿੰਘਾਂ ਦਾ ਜ਼ੈਲਦਾਰ ਸੀ? ਹਾਂ, ਰਾਜਪੂਤ ਸੀ? ਰਾਜਪੂਤ ਸੀ। ਸਹੀ ਹੋ ਗਿਆ। ਉਹ ਆ ਜਿਹੜਾ ਰਾਣਾ ਨਸਾਰ ਸੁਣਿਆ, ਹਾਂਜੀ ਇਹਨਾਂ ਦੇ ਰਿਸ਼ਤੇਦਾਰ ਸੀ, ਇਹਦਾ ਪਿਓ ਉੱਥੇ ਵਿਆਹਿਆ ਸੀ, ਅੱਛਾ ਅੱਛਾ ਗੁਲਾਮ ਮੁਹੰਮਦ ਜਿਹੜਾ ਸਹੀ ਹੋ ਗਿਆ। ਰਾਣਾ ਨਸਾਰ ਜਿਹੜਾ ਵੋਟਾਂ ਬਾਟਾਂ ਨਹੀਂ, ਹਾਂਜੀ ਉਹਦਾ ਜਿਹੜਾ ਪਿਓ ਸਿੰਘੀ ਵਿਆਹੇ, ਜਿਵੇਂ ਅਸੀਂ ਬੈਠੇ ਹੈਗੇ ਨਾ, ਹਾਂਜੀ ਇਹ ਹੱਥ ਉਹਨਾਂ ਦਾ ਪਿੰਡ ਸੀ, ਉੱਥੇ ਵਿਆਹਿਆ। ਅੱਛਾ 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 ਸਹੀ ਹੋ ਗਿਆ। ਹਾਂ ਅੱਛਾ ਬਾਬਾ ਜੀ, ਆਪਣਾ ਜਦੋਂ ਉੱਥੇ ਰਹਿੰਦੇ ਹੁੰਦੇ ਸੀ, ਹਾਂ, ਆਲੇ ਦੁਆਲੇ ਪਿੰਡਾਂ ਨਾਲ ਸਿੱਖਾਂ ਨਾਲ ਵੀ ਤੁਹਾਡਾ ਵਰਤਨ ਵਰਤਾਓ ਹੋਣਾ ਹੈ? ਬੜਾ
ਢੱਗੇ ਦਾ ਉਹ ਨਗਦ ਲੈਣ ਬੱਚੇ ਮੈਂ ਨਾਲ ਜਾਂਦਾ ਰਿਹਾ ਤੇ ਬੈਠ ਕੇ ਲੈਣ ਪੂਰੇ ਤੇ ਬਾਬੇ ਨੇ ਅੱਗੋਂ ਆਧਾਰ ਦੇ ਛੱਡੇ। ਅੱਛਾ, ਨਗਦਾਂ ਦੇ ਲੈਣ ਦੇ ਜਿਹੜੇ ਮਾੜੇ ਘਰ ਉਹਨੇ ਆਧਾਰ ਦੇ ਛੱਡੇ। ਉਹ ਬਾਬਾ ਟੁੱਕਰ ਖਾਂਦੇ ਸਨ। ਅੱਛਾ, ਜ਼ਮੀਨ ਭਾਂਡਾ ਆਪਣਾ ਸੀ। ਸਹੀ। ਅੱਛਾ ਬਾਬਾ ਜੀ, ਕੋਈ ਨਾਂ ਚੇਤਾ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਚਮਾਰ ਰਹਿੰਦੇ ਸੀ ਜਾਂ ਚੂੜੇ ਰਹਿੰਦੇ ਸੀ, ਜਾਂ ਜਿਹੜੇ ਖੱਤਰੀ ਰਹਿੰਦਾ ਸੀ ਕੋਈ? ਚਮਾਰ ਕੋਈ ਨਹੀਂ, ਚਮਾਰ ਰਹਿੰਦੇ ਨੇ ਇੱਧਰ ਚੀਟੀ ਦੇ ਨਾਲ ਲਾਂਦੇ ਪਾਸੇ ਨਵੀਂ ਬਸਤੀ। ਅੱਛਾ, ਇਹ ਲਾਂਦੇ ਪਾਸੇ ਉੱਥੇ ਚਮਾਰ ਰਹਿੰਦੇ ਸਨ। ਨਹੀਂ ਉਹਨਾਂ ਦਾ ਕੋਈ ਨਾਂ ਯਾਦ ਹੈ ਤੁਹਾਨੂੰ? ਇੱਕ ਚੂੜਾ ਸੀ, ਉਹਦੇ ਨਾਲ ਜੁਮਾ ਸੀ। ਇੱਕ ਹੋਰ ਸੀ, ਉਹਦੇ ਨਾਲ ਪਤਾ ਨਹੀਂ ਕੀ ਸੀ। ਉਹ ਪਰਾਂ ਹਾਂਜੀ ਜਿਵੇਂ ਉਹ ਰੁੱਖ ਨੇ ਏਡੀ ਦੂਰ ਉਹਨਾਂ ਦਾ ਘਰ ਸੀ। ਉਹ ਸੜਕ ਦੇ ਉੱਤੇ ਰਹਿੰਦੇ ਸਨ। ਅੱਛਾ, ਉਹ ਵੱਖਰੇ। ਇੱਕ ਜਿਹੜਾ ਸੀ ਨਾ ਬਾਬਾ ਜੁਮਾ ਸੀ, ਉਹ ਸਾਡੇ ਘਰਾਂ ਦੇ ਨਾਲ ਹੀ ਜਿਵੇਂ ਆ ਖੰਭਾ ਹੋਇਆ ਇਸ ਤਰ੍ਹਾਂ ਉਹਦਾ ਘਰ। ਅੱਛਾ, ਇਸ ਤਰ੍ਹਾਂ ਉਹਦਾ ਘਰ ਸੀ। ਹਾਂ, ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ, ਹਾਂ, ਕਿਸ ਤਰ੍ਹਾਂ ਤੁਸੀਂ ਲੋਕ ਆਪਣਾ ਪਿੰਡ ਛੱਡ ਕੇ ਇੱਧਰ ਆਏ? ਕੀ ਕੁਛ ਹੋਇਆ ਉਸ ਵੇਲੇ? ਉਹ ਜਦੋਂ ਉਹਨਾਂ ਪਿੱਛੋਂ ਆਰਡਰ ਦਿੱਤਾ ਹੈ ਨਾ ਨਿਕਲ ਜਾਓ, ਹਾਂਜੀ, ਖੁੱਲੀਆਂ ਦੇ ਉੱਤੇ ਢੱਗੇ ਬੱਧੇ ਨੇ, ਉੱਤੇ ਮੱਝਾਂ ਬੱਧੀਆਂ ਨੇ। ਅੱਛਾ, 4 ਢੱਗੇ ਜੋਗੇ ਅਸੀਂ ਉੱਥੋਂ ਨਸੇ ਆ। ਇੱਥੇ ਦੇ ਨੇ। ਅੱਛਾ, ਇੱਥੇ 12 ਦਾ ਟਾਈਮ ਸੀ। 12 ਤੋਂ ਢਲਿਆ ਸੀ ਤੇ ਇੱਧਰੋਂ ਅਸੀਂ ਆਏ ਤੇ ਇੱਧਰ ਉੱਥੇ ਕਰਕੇ ਸਾਡਾ ਡੇਰਾ ਤੇ ਇੱਥੋਂ ਅਸੀਂ ਲੰਘਿਆ ਜਿਹਨੂੰ ਜੇਲੇ ਗਏ ਕਿ ਨਾ ਕੋਲੋਂ ਲੰਘਣ ਲੱਗਿਆ ਡੰਗਰ ਡੁੰਗਰ ਰਿੰਗਣ ਦਾ 4 ਅਸੀਂ ਢੱਗੇ ਲੈਣ ਦੇ। ਅੱਛਾ, ਪਿੰਡ ਪੂਰਾ ਉੱਠ ਗਿਆ ਸੀ ਸਾਰਾ ਹੀ। ਉੱਥੋਂ ਉੱਠ ਕੇ ਤੇ ਫਿਰ ਅਸੀਂ ਆਏ ਇੱਧਰ ਨੂੰ ਸਿੰਘਾਂ ਵੱਲ ਨੂੰ। ਅੱਛਾ, ਉਹ ਜਿਹੜੇ ਸਿੰਘੀ ਆਏ ਆ ਕਿ ਨਾ, ਫਿਰ ਅਸੀਂ ਉੱਥੋਂ ਵੀ ਉੱਠੇ ਆ। ਫਿਰ ਅਸੀਂ ਤੁਰ ਗਏ ਪ੍ਰਤਾਪਰੇ ਗੜਾ ਛਾਉਣੀ। ਅੱਛਾ, ਉੱਥੇ ਅਸੀਂ ਰਹੇ ਆ 2 ਮਹੀਨੇ, ਸੌਣ ਤੇ ਭਾਦਰੋਂ। ਅੱਛਾ, 2 ਮਹੀਨੇ ਕੈਂਪ ਲੱਗੇ ਰਹੇ ਨੇ। ਟੁੱਕਰ ਕੋਈ ਨਹੀਂ, ਕਣਕ ਵਾਲ ਕੇ ਖਾ ਲੈਣੀ। ਡੰਗਰਾ ਢੱਕੇ ਜਿਹੜੇ ਆਉਂਦੇ ਨੇ ਸੁੱਕੀ ਕਣਕ, ਮੁੰਜਾ ਪੁੱਠਾ ਕਰਕੇ ਵਿੱਚ ਕੱਪੜਾ ਪਾ ਕੇ ਸੁੱਕੀ ਕਣਕ ਬੰਨ੍ਹ ਛੱਡਣਾ। ਉਹਨਾਂ ਸੁੱਕੀ ਕਣਕ ਖਾ ਕੇ ਪਾਣੀ ਪੀਣਾ। ਪਾਣੀ ਵੀ ਕੋਈ ਨਹੀਂ ਲੱਭਦਾ। ਪਾਣੀ ਵੀ ਨਹੀਂ ਸੀ ਲੱਭਦਾ? ਨਹੀਂ, ਇੱਕ ਦਿਨ ਜ਼ਹਿਰ ਪਾ ਗਏ ਸਨ ਖੂਹ। ਜ਼ਹਿਰ ਪਾ ਗਏ ਸਨ? ਆ ਸਿੱਖ। ਅੱਛਾ, ਫਿਰ ਉਹਦੇ ਵਿੱਚ ਉਹਨਾਂ ਨਾ ਢੱਗਾ ਜੋ ਕੇ ਥੱਲਿਓਂ ਜਿਹੜਾ ਪੈਪ ਸੀ ਉਹ ਬੰਦ ਕਰਕੇ ਢੱਗੇ ਜੋ ਕੇ ਪਾਣੀ ਕੱਢ ਕੇ ਫਿਰ ਪਾਣੀ ਵਿੱਚ ਹੋਰ ਪਾਇਆ। ਅੱਛਾ, ਉਹ ਸਾਫ਼ ਕਰਕੇ ਤੇ ਫਿਰ ਉਸੇ ਪੀਤਾ। ਫਿਰ ਉਸੇ ਪਹਿਰਾ ਲਾਤਾ। ਉਹ ਖੂਹ ਜਿਵੇਂ ਆ ਨਹੀਂ ਉਹ ਖੰਭਾ ਉਹ ਇੰਨੀ ਦੂਰ ਸੀ ਕੈਂਪ ਤੋਂ। ਅੱਛਾ, ਫਿਰ ਉੱਥੇ ਬੰਦੇ ਬਹਿ ਗਏ ਬੰਦੂਕਾਂ ਲਾ ਕੇ। ਜਿਹੜਾ ਆਇਆ ਉਹਨੂੰ ਰਾਤ ਦਿਨੇ ਪਹਿਰਾ ਲੱਗਾ। ਤਾਂ 2 ਮਹੀਨੇ ਰਹੇ ਅਸੀਂ ਅਸੂ ਜੋ ਉੱਥੋਂ ਆਏ। 2 ਮਹੀਨੇ ਉੱਥੇ ਰਹੇ ਹੋ? ਉੱਥੇ ਕੈਂਪ 'ਚ ਹੀ ਰਹੇ। ਅੱਛਾ ਬਾਬਾ ਜੀ, ਜਦੋਂ ਪਿੰਡੋਂ ਨਿਕਲੇ ਸੀ, ਹਾਂ, ਤੁਹਾਡੇ ਪਿੰਡ ਉੱਤੇ ਕੋਈ ਹਮਲਾ ਹੋਇਆ ਸੀ ਜਦੋਂ ਤੁਸੀਂ ਇੱਕੋ ਦਮ ਨਿਕਲੇ ਹੋ? ਹਮਲਾ ਕੋਈ ਨਹੀਂ ਹੋਇਆ। ਪਿੱਛੋਂ ਹੀ ਆਰਡਰ ਹੋ ਗਿਆ ਨਿਕਲੇ। ਉਹ ਗੋਲੀਆਂ ਮਾਰਦੇ ਨੇ ਪਿੱਛੋਂ। ਅੱਛਾ, ਗੋਲੀਆਂ ਪਿੱਛੋਂ ਫਾਇਰਿੰਗ ਕਰੀ ਆਉਂਦੇ। ਜਿਹੜੇ ਆਲੇ ਦੁਆਲੇ ਪਿੰਡ ਸੀ ਸਿੱਖਾਂ ਦੇ, ਉਹਨਾਂ ਨੇ ਤਾਂ ਨਹੀਂ ਕੋਈ ਹਮਲਾ ਕੀਤਾ? ਉਹਨੇ ਹੀ ਕੀਤਾ। ਅੱਛਾ, ਕੀਤਾ ਉਹਨਾਂ ਨੇ? ਉਹਨਾਂ ਕੀਤਾ। ਉਹ ਪੈ ਗਏ ਸਨ ਕੁੱਦ ਕੇ। ਤੇ ਇੱਕ ਪਿੰਡ ਦੇ ਵਿੱਚ ਇੱਧਰ ਇੱਕ ਪਿੰਡ ਸੀ, ਉਹਦਾ ਮੈਨੂੰ ਨਾਂ ਨਹੀਂ ਆਉਂਦਾ। ਉੱਥੇ ਨਾ ਉਹਨਾਂ ਨੇ ਲੰਮੇ ਪਾ ਕੇ ਨਾ ਬੰਦੇ, ਹਾਂਜੀ, ਇੱਥੇ ਟੋਕੇ ਮਾਰੇ। ਧੌਣਾ ਵੱਖਰੀਆਂ ਤੇ ਧੜ ਵੱਖਰੇ ਕੀਤੇ ਨੇ। ਓਏ ਹੋਏ ਹੋਏ, ਜਿਹੜਾ ਲਾਈਨਾਂ ਲਾ ਲਈਆਂ ਸਨ, ਬੁੱਢੀਆਂ ਵੀ ਟੋਕੇ, ਜਿਹੜੀਆਂ ਬੰਦੇ ਵੀ ਟੁੱਕੇ। ਓਏ ਹੋਏ ਹੋਏ, ਬੜਾ ਜ਼ੁਲਮ ਕੀਤਾ। ਇੰਨਾ ਜ਼ੁਲਮ ਕੀਤਾ ਉਹਨੇ। ਅਸੀਂ ਤੇ ਡਰਦੇ ਨਸੇ ਆ। ਸਾਡਾ ਇੱਕ ਢੱਗਾ ਉੱਥੇ ਛੁੱਟ ਕੇ ਨੱਸ ਗਿਆ ਪਿਛਾਂ। ਉਹ ਰਾਤ ਨੂੰ ਪਿੰਡ ਲਿਆਉਂਦੇ ਸੀ ਨਾ। ਅੱਛਾ, ਉਹ ਛੱਡ ਤੁਰ ਗਿਆ ਉੱਥੇ ਤੇ ਉਹ ਰਾਈ ਢੱਗਾ ਨਾ ਦੇਣ। ਉਹ ਆਖਣੇ ਇਹ ਬਾਲ ਮਰਵਾ ਤੁਹਾਡਾ ਢੱਗਾ ਨਹੀਂ ਛੱਡਿਆ। ਅੱਛਾ, ਉਹ ਫਿਰ ਬਾਬਾ ਸਾਡਾ ਆਖਣ ਲੱਗਾ ਜੇ ਨਹੀਂ ਛੱਡਣ ਤੇ ਮੈਂ ਮੁਹੰਮਦ ਖਾਨ ਨੂੰ ਆਉਣਾ ਜੈਲਦਾਰ ਜਿਹੜਾ ਸੀ, ਉਹਨੂੰ ਜਾ ਗਿਆ ਨਾ। ਇਹਨਾਂ ਨਾਲ ਸਾਡੇ ਗੱਡੇ ਗੁੱਡਾ ਬਾਬੇ ਨੇ ਫਿਰ ਆਪਣੇ ਢੱਕੇ ਜੋਗ ਨਾ ਵੱਡੇ ਵੱਡੇ ਉਹਨਾਂ ਦੇ ਗੱਡੇ ਦੇ ਚੁੱਪਟੇ। ਅੱਛਾ, ਇਸ ਤਰ੍ਹਾਂ ਉੱਥੇ ਹੁੰਦੇ। ਉਦੋਂ ਆਪੋ ਆਪਣੀ ਪਈ ਸੀ? ਆਪੋ ਆਪਣੀ ਪਈ। ਤੁਸੀਂ ਸਮਾਨ ਆਪਣਾ ਪਿੰਡਾਂ ਚੋਂ ਚੱਕਿਆ ਕਿ ਕੋਈ ਨਹੀਂ? ਸਮਾਨ ਗੱਡੇ ਦੇ ਰੱਖਿਆ। ਢੱਗੇ ਅੱਗੇ ਜੋ ਇਹਨੇ ਕਣਕ ਸੁੱਕੀ ਬਿਸਤਰੇ ਲੈ ਕੇ ਨਸਣ ਦੀ ਕੀਤੀ। ਅੱਛਾ, ਬਾਕੀ ਹੋਰ ਕੋਈ ਸ਼ੈ ਨਹੀਂ। ਜਿਹੜੇ ਪਿੰਡ ਦੇ ਵਿੱਚ ਤੁਹਾਡੇ ਆਲੇ ਦੁਆਲੇ ਪਿੰਡਾਂ 'ਚ ਚਮਾਰ ਰਹਿੰਦੇ ਸੀ ਜਾਂ ਕੋਈ ਹੋਰ ਕੌਮਾਂ, ਉਹ ਨਹੀਂ ਹਿੱਲੇ? ਉਹ ਉੱਥੇ ਰਹੇ। ਅੱਛਾ, ਉੱਥੇ ਹੀ ਰਹੇ ਨੇ? ਹਾਂ, ਉਹਨਾਂ ਦਾ ਰਾਬਤਾ ਉਹਨਾਂ ਸਿੱਖਾਂ ਨਾਲ ਸੀ। ਉਹ ਨਹੀਂ ਹਿੱਲੇ ਜੁਲੇ। ਅੱਛਾ, ਫਿਰ ਤੁਸੀਂ 2 ਮਹੀਨੇ ਉੱਥੇ ਕੈਂਪ 'ਚ ਰਹੇ? ਹਾਂ, ਕੈਂਪ 'ਚ ਹੀ ਰਹੇ। ਕੈਂਪ ਦੇ ਵਿੱਚ ਕੋਈ ਜੀ ਤੇ ਨਹੀਂ ਮਰੇ ਆਪਣੇ? ਜੀ ਇਸ ਤਰ੍ਹਾਂ ਮਰੇ ਨੇ ਜਿਹੜੇ ਆ ਨਾ ਪਿੱਛੋਂ ਹੜ। ਹਾਂਜੀ,
ਜੇ ਪਿਆਸਾ ਦਰਿਆ ਸੁਣਿਆ ਹਾਂਜੀ ਉਹਦੇ ਇਸ ਹੱਥ ਜਿਹੜੀ ਦੁਨੀਆ ਬੈਠੀ ਇੱਥੋਂ ਲੈ ਕੇ ਤਾਂ ਉਹ ਪਿੰਡ ਦੇ ਨੇ ਦੂਰ ਤਿੱਕਰ ਗੱਡਿਆਂ ਸਣੇ ਸਣੇ ਜੀਆਂ ਕੋਈ ਸ਼ੈ ਨਹੀਂ। ਅੱਛਾ ਕੋਈ ਸ਼ੈ ਨਹੀਂ ਬਚੀ? ਕੋਈ ਸ਼ੈ ਨਹੀਂ ਲੱਭੀ। ਹਰ ਸ਼ੈ ਪਾਣੀ 8-8 ਫੁੱਟ ਪਾਣੀ ਆ। ਰੁੜ ਗਏ ਹੋ? ਹਰ ਸ਼ੈ ਗੱਡੇ ਵੀ ਬਾਲ ਵੀ ਬੱਚੇ ਕੋਈ ਸ਼ੈ ਨਹੀਂ ਰਹੀ। ਉਹਦੇ ਵਿੱਚ ਤੁਹਾਡੇ ਪਿੰਡ ਦੇ ਬੰਦੇ ਵੀ ਹੈ? ਨਹੀਂ ਸਾਡੇ ਪਿੰਡ ਦੇ ਉਹ ਲਾਹਲੇ ਪਿੰਡ ਦੇ ਸਨ। ਹੋਰ ਅਸੀਂ ਸਾਡੇ ਜਿੰਨੇ ਦੇ ਉਹ ਆ ਖੰਭੇ ਨਾਲ ਉੱਚਾ ਟਿੱਬਾ ਸੀ 8-7 ਕਿੱਲਿਆਂ 'ਚ। ਅੱਛਾ ਸਾਡੇ ਉੱਥੇ ਤੰਬੂ ਲੱਗੇ ਹੋਏ। ਸਾਡਾ ਕੋਈ ਬੰਦਾ ਨਹੀਂ ਆ ਰਿਹਾ ਜੀ। ਤੇ ਜਿੱਥੇ ਕੈਂਪ ਲੱਗਾ ਸੀ ਹਾਂ ਉੱਥੇ ਬਾਹਰੋਂ ਆ ਕੇ ਕੋਈ ਹਮਲਾ ਤੇ ਨਹੀਂ ਕਰਦੇ ਸੀ ਲੋਕ? ਕਰਦੇ ਸਨ ਰਾਤ ਨੂੰ। ਅੱਛਾ ਉਹ ਫਿਰ ਅਸੀਂ ਉਹ ਬੰਦਿਆਂ ਸਾਡੇ ਹੁਣ ਫਿਰ ਤੋਪ ਬਣਾਈ ਐਡੀ ਸਾਰੀ। ਅੱਛਾ ਪਿੱਛੇ ਉਹਦੇ ਵਿੱਚ ਕਾਬਲੇ ਪਿੱਛੇ ਲਾਏ ਨੇ, ਉਹਦੇ ਵਿੱਚ ਭਰ ਕੇ ਨਾ ਬਜਰੀ ਤੇ ਨਿੱਕੜ ਸੁੱਕੜ ਹਾਂਜੀ ਅਸਲਾ ਪਾ ਕੇ ਉਹਦੇ ਫਿਰ ਅੱਗੇ ਢੱਕਣ ਲਾ ਕੇ ਪਿੱਛੋਂ ਬੱਤੀ ਲਾਉਂਦੇ ਸਨ। ਉਹ ਫਿਰ ਜਿਹੜੇ ਜਾਂਦੀ ਕਿ ਨਾ ਬਲਗਣਾ ਜਿੰਨੀ ਦੂਰ ਜਿੰਨੇ ਸਿੱਖ ਸਨ ਕੋਈ ਸ਼ਹਿਰ ਨਹੀਂ ਸੀ ਬਣਦੀ। ਅੱਛਾ ਉਹ ਇੱਕ ਦਿਨ ਪਿੱਛੋਂ ਫਟ ਗਿਆ। ਉਸ ਦਿਨ ਇੱਧਰ ਕੈਂਪ ਵਾਲਿਆਂ ਨੇ ਬੜਾ ਨੁਕਸਾਨ ਹੋਇਆ। ਅੱਛਾ ਉਹ ਪਿੱਛੇ ਨੂੰ ਚੱਲ ਗਈ? ਕਾਬਲੇ ਖੁੱਲ ਗਏ ਪਿੱਛੋਂ। ਓਏ ਹੋਏ ਹੋਏ ਏਡੇ ਮੋਟੇ ਕਾਬਲੇ। ਅੱਛਾ ਇਹਦਾ ਮਤਲਬ ਫਿਰ ਉਸ ਟਾਈਮ ਵਾਹਵਾ ਨੁਕਸਾਨ ਹੋਇਆ? ਬੜਾ ਨੁਕਸਾਨ ਹੋਇਆ। ਉਹ ਫੌਜੀ ਸੀ ਬੰਦਾ, ਉਹ ਕੀਤਾ ਸੀ ਇਸ ਤਰ੍ਹਾਂ ਜੀ। ਸਹੀ ਹੋ ਗਿਆ। ਫਿਰ 2 ਮਹੀਨੇ ਬਾਅਦ ਤੁਸੀਂ ਗੱਡੀਆਂ 'ਚ ਆਏ ਹੋ ਕਿ ਪੈਦਲ? ਨਹੀਂ ਉੱਥੋਂ ਰੇਲ ਗੱਡੀ 'ਚ ਆਏ ਆ। ਤੇ ਉਹ ਜਿਹੜੀ ਰੇਲ ਗੱਡੀ ਉਹਦੇ ਸਿੱਖ ਚੰਬੜ ਗਏ। ਅੱਛਾ ਲਾਂਦੇ ਪਾਸੇ ਫੌਜ ਤੋੜੋ ਤੋੜੀ। ਅੱਛਾ ਜਿੱਥੋਂ ਦੀ ਗੱਡੀ ਚੜ੍ਹਦੇ ਪਾਸੇ ਨੰਗਾ ਸਾਹਿਬ ਹੈ। ਅੱਛਾ ਇੱਥੋਂ ਦੇ ਉਹਦੇ ਨੀਕਰ ਬਾਈ ਸਿਰ ਤੇ ਹੈੜੇ। ਅੱਛਾ ਜਿਹੜੀਆਂ ਉੱਚੇ ਟਿੱਬੇ ਜਿਹੜੇ ਉੱਤੇ ਉਹਦੀ ਕਾਰ ਚੜ੍ਹ ਜਾਂਦੀ ਸੀ। ਇੱਧਰਲੇ ਪਾਸੇ ਉਹ ਸੀ, ਇੱਧਰ ਫੌਜ ਸੀ, ਆਈ ਨੂੰ ਜਾਂਦੇ ਸੀ। ਉਹ ਫਿਰ ਕੋਈ ਟਾਹਲੀ ਤੇ ਚੜਿਆ। ਅੱਛਾ ਉੱਤੋਂ ਉਸ ਵਗਾਈ ਹੈ। ਉਹ ਛੱਤ ਪਾੜ ਕੇ ਉਹਨੂੰ ਲੈ ਗਈ। ਉਹ ਫਿਰ ਡਿੱਗਿਆ ਸਾਹਿਬ ਸੀ। ਅੱਛਾ ਉਹ ਵੀ ਇੱਕ ਪਾਸੇ ਨਿਗਰਾਨੀ ਸਿੱਖ ਪੈਂਦੇ ਸਨ ਲੁੱਟਣ। ਉਹ ਵੀ ਕਦੀ ਗੱਡੀ ਆਈ ਭੇਜੇ, ਕਦੀ ਗੱਡੀ ਬਾਵਾ ਵੱਡੀ ਸਾਰੀ ਸੀ, ਇਕੱਲੇ ਸੀ ਵਿੱਚ। ਅੱਛਾ ਤੇ ਨੀਕਰ ਸੀ ਤੇ ਸਿਰ ਤੇ ਆਇਆ ਸੀ ਬਸ। ਫਿਰ ਗੱਡੀ ਤੁਹਾਨੂੰ ਕਿੱਥੇ ਲਿਆਈ? ਸਾਨੂੰ ਗੱਡੀ ਲਈ ਲਾਹੌਰ। ਅੱਛਾ ਲਾਹੌਰ ਲਿਆਈ? ਹਾਂ ਉਹ ਜਿੱਥੇ ਉਹ ਅੱਡਾ ਨਹੀਂ ਵੱਡਾ ਲਾਹੌਰ ਹੈ ਲਾਹੌਰ ਵਾਰਡਨ। ਹਾਂ ਉੱਥੇ ਉਹ ਅੱਡੇ ਦੀ ਲਿਆ ਸਕਿਆ। ਅੱਛਾ ਉੱਥੋਂ ਫਿਰ ਅਸੀਂ ਖਿਲਰ ਗਏ, ਕੋਈ ਇੱਧਰ ਨਹੀਂ ਟੁਰ ਗਿਆ, ਇੱਧਰ ਨਹੀਂ ਟੁਰ ਗਿਆ। ਤੁਹਾਡੇ ਪਿੰਡ ਦੇ ਕਿੱਥੇ ਕਿੱਥੇ ਇਲਾਕੇ 'ਚ ਬੈਠੇ ਨੇ ਪਾਕਿਸਤਾਨ 'ਚ? ਉਹ ਬੈਠੇ ਨੇ ਗੱਗੋ, ਪਾਕ ਪਠਨ, ਅੱਛਾ 83 ਚੱਕ, 69 ਚੱਕ, ਉਧਰ ਹੀ ਬਾਅਦ ਟੁਰ ਗਿਆ ਫੈਸਲਾਬਾਦ। ਅੱਛਾ ਫੈਸਲਾਬਾਦ ਦੇ ਲਾਂਦੇ ਪਾਸੇ 33 ਚੱਕ। ਅੱਛਾ ਇਹਨਾਂ ਪਿੰਡਾਂ 'ਚ ਬੈਠੇ। ਤੇ ਤੁਸੀਂ ਨਸ਼ਹਿਰਾ ਵਿਰਕਾਂ ਆ ਗਏ? ਉਹ ਉਧਰ ਨਹੀਂ ਟੁਰ ਗਏ, ਗੱਡੇ ਲੈ ਕੇ। ਤੇ ਅਸੀਂ ਇਹ ਜਿਹੜਾ ਤਹਿਸੀਲਦਾਰ ਹੈ ਜਿਹਨੇ ਅਸੀਂ ਇਮਦਾਦ ਦਿੱਤੀ ਸੀ, ਅੱਛਾ ਉਹ ਸਾਨੂੰ ਇੱਥੇ ਲਿਆਇਆ। ਅੱਛਾ 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 ਜਿਵੇਂ ਪਾਕਿਸਤਾਨ ਬਣਿਆ ਇਮਦਾਦ ਦਿੱਤੀ ਹੈ ਪੈਸਿਆਂ ਦੀ, ਉਹ ਸਾਨੂੰ ਇੱਥੇ ਲਿਆਇਆ। ਉਹ ਤਹਿਸੀਲਦਾਰ ਕਿੱਥੋਂ ਦਾ ਸੀ? ਉਹ ਸਾਡੇ ਪਿੰਡ ਦੇ ਜ਼ਿਲ੍ਹੇ ਜਲੰਧਰ ਦਾ ਸੀ। ਉਹ ਵੀ ਰਾਜਪੂਤ ਦੀ ਸੀ। ਅੱਛਾ ਉਹ ਸਾਨੂੰ ਇੱਥੇ ਲਿਆਇਆ। ਉਹ ਹੁਣ ਕਿੱਥੇ ਬੈਠਾ ਆਪ? ਉਹਦੇ ਉਹ ਮਰ ਗਿਆ। ਨਹੀਂ ਉਹਦੀ ਫੈਮਿਲੀ ਕਿੱਥੇ ਬੈਠੀ? ਉਹ ਆਰਫ ਵਾਲੇ। ਅੱਛਾ ਆਰਫ ਵਾਲੇ। ਹਾਂ ਲਾਲ ਖਾਨ, ਉਹਦੇ ਨਾਲ ਅਬਦੁਲ ਹਮੀਦ ਸੀ। ਅੱਛਾ ਅਮਲੀ ਆਉਂਦੇ ਇੱਥੋਂ ਬਦਲ ਗਿਆ। ਮਗਰੋਂ ਸਾਡੀ ਭੋਏ ਸਾਂਭ ਗਿਆ। ਉਹ ਟੁਰ ਗਿਆ ਹਫਤਾਬਾਦ। ਅੱਛਾ ਉਹਨੂੰ ਜਾ ਕੇ ਆਖਿਆ ਆਂਦਾ ਇੱਥੇ ਪਰਚਾ ਦਿਓ, 6 ਮਹੀਨੇ ਸਜ਼ਾ ਹੋਏਗੀ ਇਹਨੂੰ, ਨਾਲੇ ਜਵਾਨੇ ਸਾਡੇ ਬੁੜੇ ਆਖਣਗੇ ਸਾਕਾਦਾਰੀ ਦਾ ਮਾਮਲਾ ਹੈ। ਉਹ ਬਾਬੇ ਸਾਡੇ ਨੇ ਪੈਸੇ ਦਿੱਤੇ। ਅੱਛਾ ਜ਼ਮੀਨ ਵੀ ਉਹੀ ਸਾਂਭ ਗਿਆ ਸੀ? ਆਹੋ 11 ਪੈਲੀਆਂ 11 ਜੀਆਂ ਦੇ ਉਹੀ ਸਾਂਭ ਗਿਆ। ਕੀ ਆ ਅੱਛਾ ਜ਼ਾਲਮ ਸੀ ਬੜਾ, ਮਰ ਮੁਰ ਗਏ ਨਹੀਂ ਆਉਂਦੇ। ਅੱਛਾ 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 ਮਰ ਮੁਰ ਗਏ। ਫਿਰ ਸਾਡੇ ਬਾਬੇ ਕੋਲ ਪੈਸੇ ਆਏ ਸਨ। ਉਹ ਤਹਿਸੀਲਦਾਰ ਨੇ ਦਿੱਤੇ, ਇੱਕ ਮਿਆਰ ਸੀ ਉਹ ਹੋਰ ਬਦਲ ਗਿਆ। ਫਿਰ ਅਸੀਂ ਚੜ੍ਹਦੇ ਰਹੇ 2 ਸਾਲ। ਅੱਛਾ ਸੀ ਹਾਂਜੀ। ਉਹਦਾ ਬੇੜਾ ਗਰਕ ਹੋਇਆ, ਉਹ ਮਰਿਆਂ ਦੇ ਕਲੇਮ ਲਿਆ ਕੇ ਉਹ ਵੀ 2 ਸਾਲੇ ਜ਼ਮੀਨ ਸਾਡੀ ਖਾ ਗਿਆ। ਅੱਛਾ ਉਹਨੇ ਵੀ ਖਾਧੀ? ਉਹ ਲੈ ਗਿਆ ਕਿ ਨਾ ਉਹ ਸਾਰੀ। ਅੱਛਾ ਅਸੀਂ ਫਿਰ ਵੇਲੇ ਅਸੀਂ 2 ਸਾਲ ਹੀ ਇੱਥੇ ਆਏ ਆ। ਅੱਛਾ 2 ਸਾਲ ਅਸੀਂ ਉੱਥੇ ਰਹੇ ਚੜ੍ਹਦੇ ਪਾਸੇ। ਸਹੀ ਸਹੀ। ਤਾਂ ਹੀ ਸਾਡੀ ਰਹਿ ਖਿੱਲੇ। ਉਹ ਨਹੀਂ ਕਾਰਖਾਨਾ ਲੱਗਾ ਸੈਲਰ। ਹਾਂਜੀ ਉੱਥੋਂ ਅਸੀਂ ਟੋਲੇ ਆਈਆਂ ਲੱਗੇ ਉਹਨੇ ਆਈਆਂ। ਅੱਛਾ ਅੱਛਾ ਉਹ ਉੱਥੇ ਜਾ ਲੱਗ ਗਏ। ਜ਼ਮੀਨ ਤੁਹਾਨੂੰ ਇੱਥੇ 4 ਮਰਬੇ ਪਈ? ਫਿਰ ਸਾਨੂੰ ਇੱਥੇ ਪਈ ਸੀ 4 ਮਰਬੇ। ਉਹ ਕਿਸੇ ਬੰਦੇ ਨੇ ਸ਼ਿਕਾਇਤ ਕਰਕੇ ਉਹ ਪਿਛਲੀ ਸੀ, ਉਹ ਆਖਣ ਲੱਗੇ ਜੀ ਇਹ ਫਲਾਨੀ ਉਹ ਕੱਟੀ ਗਈ। ਅੱਛਾ ਹੁਣ ਸਾਨੂੰ 50 ਪੈੜੀਆਂ ਪਈਆਂ। ਅੱਛਾ 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 ਬਾਬਾ ਜੀ
ਜਦੋਂ ਨਸ਼ਹਿਰਾ ਵਿਰਕਾਂ ਤੁਸੀਂ ਆਏ ਸੀ ਹਾਂ ਉਦੋਂ ਇਹ ਪਿੰਡ ਹੁੰਦਾ ਸੀ ਕਿ ਕਸਬਾ ਹੁੰਦਾ ਸੀ? ਆ ਹੀ ਸਮਝ ਲੈ, ਅੱਛਾ, ਨਿੱਕਾ ਜਿਹਾ ਪਿੰਡ। ਆ ਜਿਹੜਾ ਬਲੱਗਣ। ਹਾਂ। ਅੱਛਾ। ਤੁਸੀਂ ਨਸ਼ਹਿਰੇ ਕਦੀ ਫਿਰੇ ਹੋ? ਹਾਂਜੀ ਹਸਪਤਾਲ ਵੇਖਿਆ ਬੰਦਿਆਂ ਵਾਲਾ? ਹਾਂਜੀ, ਮੇਨ ਹਸਪਤਾਲ ਥਾਣੇ ਦੇ ਨਾਲ। ਹਾਂ 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 ਉਹ ਥਾਣਾ ਛੱਡ ਦੇ ਕਿ ਨਾ, ਹਾਂ। ਉਹ ਜਿਹੜੀ ਆਈ ਸੜਕ ਜਾਂਦੀ ਏ, ਹਾਂਜੀ ਅੱਗੋਂ ਹਿਜਰੀਆ ਚੌਂਕ ਆਉਂਦਾ, ਹਾਂਜੀ ਉਥੋਂ ਆਈ ਨੂੰ ਹੋ ਗਏ, ਆਈ ਚੜ੍ਹਦੇ ਨੂੰ ਲੱਗੇ ਜਾਣਾ, ਹਾਂਜੀ ਚੜ੍ਹਦੇ ਨੂੰ ਹੋ ਗਏ ਤੇ ਜਿੱਥੇ ਪੁਰਾਣੀ ਟਾਊਨ ਕਮੇਟੀ ਏ ਹਾਂਜੀ ਉਥੋਂ ਆਈ ਨੂੰ ਹੋ ਗਏ ਤੇ ਹਸਪਤਾਲ ਨੂੰ ਲੱਗੇ, ਇੰਨਾ ਕੀ ਹੈ। ਇੰਨਾ ਕੁ ਨਸ਼ਹਿਰਾ ਸੀ। ਹਾਂ, ਬਾਕੀ ਕੋਈ ਸ਼ੈ ਨਹੀਂ ਸੀ। ਜਦੋਂ ਤੁਸੀਂ ਇੱਥੇ ਆਏ ਹੋ ਹਾਂ ਉਦੋਂ ਇੱਥੇ ਸਿੱਖਾਂ ਦੇ ਹਿੰਦੂਆਂ ਦੇ ਘਰ ਹੈਗੇ ਸਨ ਪੱਕੇ? ਨਹੀਂ ਪੱਕੇ ਕੋਈ ਨਹੀਂ, ਟੁਰ ਗਏ ਸਨ, 2 ਘਰ ਮੁਸਲਮਾਨ ਹੋਏ ਸਨ। ਅੱਛਾ। ਇੱਕ ਸੌਣ ਸਿੰਘ ਹਾਂ। ਜਿਹਦੇ ਡੇਢ ਕੋ ਸਾਡੀ ਜ਼ਮੀਨ ਪਈ, ਅੱਛਾ। ਤੇ ਇੱਕ ਹੋਇਆ ਸੀ ਇਹ ਅਨੋਖਾ ਲੰਬੜ, ਅੱਛਾ। ਉਹ ਵੀ ਸਿੱਖ ਸੀ, ਉਹ ਵੀ ਮੁਸਲਮਾਨ ਹੋ ਗਿਆ ਸੀ, ਉਹ ਇੱਥੇ ਬਲਗੜੀ ਗਿਆ ਸੀ। ਅੱਛਾ। ਉਹ ਮੁਸਲਮਾਨ ਹੋਏ, ਕਲਮਾ ਪੜ੍ਹ ਗਿਆ ਸਨ। ਅੱਛਾ। ਉਹ ਜਿਹੜਾ ਸੌਣ ਸਿੰਘ ਸੀ ਉਹਦੇ ਡੇਰੇ ਦੇ ਨਾਲ ਸਾਨੂੰ ਡੇਰੇ ਦੀ ਜ਼ਮੀਨ ਪਈ ਸੀ। ਅੱਛਾ। ਉਹ ਬੰਦੇ ਰੱਖੇ ਸਨ ਸਾਈ ਪੱਠੇ ਪੁੱਠੇ ਪਾਉਣ ਵਾਲੇ, ਹਾਂ ਅੱਗੋਂ ਕੁੜੀਆਂ ਧਾਰਾਂ ਕੱਢਣ ਜਾਣਾ, ਹਾਂ। ਉਹ ਮੁਸਲਮਾਨ ਕਰਨ ਡੈ ਪੈਂਦੇ, ਉਹ ਵਿਚਾਰਾ ਫਿਰ ਅੱਖ ਕੇ ਟੁਰ ਗਿਆ। ਇੱਥੋਂ ਚਲਾ ਗਿਆ ਸੀ? ਹਾਂ ਟੁਰ ਗਿਆ ਸੀ। ਤੇ ਉਹ ਦੂਸਰਾ ਵੀ ਚਲਾ ਗਿਆ ਸੀ? ਨੋਖਾ ਵੀ ਟੁਰ ਗਿਆ ਸੀ। ਅੱਛਾ ਅੱਛਾ ਅੱਛਾ। ਉਹਦਾ ਘਰ ਕਿੱਥੇ ਸੀ, ਨੋਖੇ ਦਾ ਤੇ ਦੂਸਰੇ ਦਾ? ਨੋਖੇ ਦਾ ਸੀ ਉਹ ਚੜ੍ਹਦੇ ਪਾਸੇ, ਜਿੱਥੇ ਕਰਕੇ ਕਿ ਨਾ ਇਹ ਕੀ ਉਹਦੇ ਨਾਂ ਹੈ, ਨੂਰੇ ਗੁਜਰ ਦਾ ਘਰ ਵੇਖਿਆ? ਹਾਂ। ਉਹ ਪਰਾਂ ਚੜ੍ਹਦੇ ਪਾਸੇ ਅੱਛਾ ਉੱਥੇ ਸੀ, ਤੇ ਨੋਖੇ ਦਾ ਉਰਾਂ ਸੀ, ਉਰਾਂ ਕਰਕੇ ਅੱਛਾ ਮਸਜਿਦ ਦੇ ਸ਼ੇਖ ਵਾਲੀ ਮਸਜਿਦ ਦੇ ਇੱਧਰ ਨੂੰ ਕਰਕੇ। ਸਹੀ ਹੋ ਗਿਆ। ਇਹਨਾਂ ਦਾ ਗੁਰਦੁਆਰਾ ਵੀ ਹੈਗਾ ਸੀ ਨਸ਼ਹਿਰੇ 'ਚ? ਨਹੀਂ ਇੱਥੇ ਕੋਈ ਨਹੀਂ, ਮਠਵੀਂ। ਅੱਛਾ, ਮਠਵੀਂ ਜਾਂਦੇ ਸੀ ਸਾਰੇ ਨਸ਼ਹਿਰੇ ਵਾਲੇ ਵੀ? ਮਠਵੀਂ ਛੜਕ ਦੇ ਉੱਤੇ ਉੱਥੇ ਸੀ। ਸਹੀ ਹੋ ਗਿਆ, ਸਹੀ ਹੋ ਗਿਆ। ਸਾਡੇ ਬਜ਼ੁਰਗ ਵੀ ਪਹਿਲਾਂ ਨਸ਼ਹਿਰੇ ਹੀ ਆ ਕੇ ਬੈਠੇ ਸੀ, ਅੱਛਾ। ਫਿਰ ਜਾ ਕੇ ਸਾਹੋ ਕੀ ਬਹਿ ਗਏ, ਹਾਂ ਫਿਰ ਗਧਾਂ ਵਾਲੇ ਬਹਿ ਗਏ ਹਾਂ। ਵਿੱਚ। ਸਾਬੋਗੀ ਕਿਹੜੇ ਸਨ? ਸਾਹੋ ਕੇ। ਹਾਂ ਸਾਬੋਗੇ। ਆਹੋ, ਉੱਥੇ ਮੇਰੀ ਕੁੜੀ ਵਿਆਹੀ। ਅਫਜ਼ਲ ਗਰਦੌਰ ਨੂੰ ਜਾਣਦੇ ਹੋ? ਆਹੋ। ਉਹ ਮੇਰਾ ਦਾਦਾ ਸੀ। ਅੱਛਾ ਹਾਂ, ਗਰਦੌਰਾਂ ਦਾ ਘਰ ਸਾਡਾ ਉੱਥੇ ਬਹਿ ਗਿਆ ਸੀ। ਅੱਛਾ। ਉੱਥੇ ਉਹ ਜਿਹੜੇ ਉਹ ਛਪਾਕ ਮਾਸਟਰ ਛਪਾਕ ਹੈ, ਹਾਂਜੀ ਹਾਂਜੀ, ਉਹਦੇ ਭਰਾ ਨਾਲ ਮੇਰੀ ਕੁੜੀ ਵਿਆਹੀ। ਬਾਈ ਸਹੀ ਗੱਲ। ਹਾਂ ਹਾਂ, 3-4 ਬਾਲ ਮੁੰਡੇ ਤੇ 2 ਕੁੜੀਆਂ 3 ਮੁੰਡੇ। ਜਾਣਦੇ ਬਾਈ ਹੈ ਸਾਡਾ। ਅੱਛਾ। ਹਾਂ। ਤਾਂ ਤੁਸੀਂ ਆਪਣੀ। ਅੱਛਾ ਬਾਬਾ ਜੀ, ਹੁਣ 75 ਸਾਲ ਹੋ ਗਏ ਹਾਂ ਪਾਕਿਸਤਾਨ ਹਿੰਦੁਸਤਾਨ ਬਣੇ ਨੂੰ, ਹਾਂ। ਪਿੰਡ ਯਾਦ ਆਉਂਦਾ ਆਪਣਾ? ਹਰ ਸ਼ਹਿਰ ਦੇਸੀ ਸ਼ੀਸ਼ਾ, ਅੱਛਾ। ਹਰ ਸ਼ਹਿਰ ਦੇਸੀ। ਅਗਰ ਕੋਈ ਬੰਦਾ ਤੁਹਾਡਾ ਇੰਟਰਵਿਊ ਸੁਣਦਾ ਹੋਵੇ ਪਿੰਡ ਦਾ, ਹਾਂ ਤੁਹਾਡੇ ਨਾਲ ਗੱਲ ਕਰਨਾ ਚਾਹਵੇ, ਤੁਹਾਨੂੰ ਪਿੰਡ ਵਿਖਾਉਣਾ ਚਾਹੇ, ਵੇਖੋਗੇ? ਵੇਖ ਲਾਂਗੇ। ਗੱਲ ਵੀ ਕਰੋਗੇ? ਹਾਂ ਚਲੋ ਜੀ, ਜ਼ਰੂਰ ਹੈ। ਤੁਹਾਡਾ ਨਾ ਪਿੰਡ ਤੱਕ ਜਾਂਦੀ ਹੈ ਵੀਡੀਓ, ਹਾਂ। ਅਗਰ ਕੋਈ ਰਾਬਤਾ ਕਰਦਾ ਤਾਂ ਉੱਥੇ ਤੁਹਾਡਾ ਬੰਦਾ ਹੀ ਕੋਈ ਨਹੀਂ ਸਾਡਾ ਰਹਿ ਗਿਆ। ਤੁਹਾਡਾ ਨਹੀਂ, ਤੁਹਾਡੇ ਪਿੰਡ ਦੇ ਵਿੱਚ ਹੋਰ ਤੇ ਲੋਕ ਹੈਗੇ ਨੇ ਨਾ? ਉਹ ਸਿੱਖ ਹੀ ਨੇ। ਆ ਤੇ ਸਿੱਖਾਂ ਨਾਲ ਗੱਲ ਕਰਾ ਦਾਂਗੇ। ਅੱਛਾ। ਹਾਂ, ਤੁਹਾਡਾ ਉਹ ਦਿਖਾਉਣਗੇ, ਤੁਹਾਡਾ ਡੇਰਾ। ਅਗਰ ਕਦੇ ਹੋਇਆ ਕੋਈ ਖੂਹ ਜਾਂ ਮਸੀਤ ਹੋਈ ਤੁਹਾਡੇ ਪਿੰਡ ਦੇ ਵਿੱਚ? ਮਸੀਤ ਤੇ ਉਹਦੀ ਉੱਡ ਪੁੱਡ ਗਈ, ਮਗਰੋਂ ਕਿਥੇ ਰਹਿ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।